ਕਿਸੇ ਵੀ ਕਾਨੂੰਨੀ ਮਾਮਲੇ ਦੇ ਵਿੱਚ ਜਦੋਂ ਕੋਈ ਬੰਦਾ ਥਾਣੇ ਦਾ ਰਾਹ ਨਾਪਦਾ ਹੈ ਔਰ ਉੱਥੇ ਜਾਂਦਾ ਹੈ ਤੇ ਪਹਿਲੀ ਦਰਖਾਸਤ ਐਸਐਚਓ ਨੂੰ ਦੇਣੀ ਹੁੰਦੀ ਹੈ। ਦਰਖਾਸਤ ਦਾ ਪਹਿਲਾ ਲਫ਼ਜ਼ ਹੁੰਦਾ ਬਖਿਦਮਤ ਜਨਾਬ ਐਸਐਚਓ ਸਾਹਿਬ ਔਰ ਉਸ ਤੋਂ ਬਾਅਦ ਆਪਣਾ ਮੁੱਦਾ ਬਿਆਨ ਕੀਤਾ ਜਾਂਦਾ ਹੈ। ਔਰ ਇਸ ਤਰ੍ਹਾਂ ਹੀ ਦਰਖਾਸਤ ਜਦੋਂ ਮੁੱਕਦੀ ਹੈ ਤੇ ਉਹਦੇ ਅਖੀਰ ਤੇ ਲਿਖਿਆ ਜਾਂਦਾ ਹੈ ਦਰਖਾਸਤ ਦੇਣ ਵੱਲੋਂ ਕਿ ਫਰਿਆਦੀ ਜਾਂ ਦਰਖਾਸਤ ਗੁਜ਼ਾਰ। ਪਰ ਹੁਣ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਕਹਿਤਾ ਹੈ ਕਿ ਐਸਐਚਓ ਨਾ ਤੇ ਮਾਲਕ ਹੈ ਔਰ ਨਾ ਆਵਾਮ ਉਹਦੀ ਗੁਲਾਮ ਹੈ। ਲਫ਼ਜ਼ ਬਖਿਦਮਤ ਨਹੀਂ ਲਿਖਿਆ ਜਾਏਗਾ ਔਰ ਨਾ ਦਰਖਾਸਤ ਦੇ ਆਖਰ ਤੇ ਫਰਿਆਦੀ ਲਿਖਿਆ ਜਾਏਗਾ। ਇੱਕ ਬੰਦਾ ਜਿਹੜਾ ਇਨਸਾਫ ਲੈਣ ਆਇਆ ਆ ਉਹ ਯਾਦ ਰੱਖੇ ਕਿ ਐਸਐਚਓ ਆ ਜਿਹੜਾ ਉਹਨਾਂ ਦਾ ਖਿਦਮਤਗਾਰ ਆ, ਤਨਖਾਹ ਲੈਂਦਾ ਇਸ ਕੰਮ ਦੀ ਔਰ ਸਰਕਾਰ ਨੇ ਉਹਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਇਸ ਲਈ ਹੁਣ ਜਦੋਂ ਦਰਖਾਸਤ ਲਿਖੀ ਜਾਏਗੀ ਤੇ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਜੱਜ ਜਸਟਿਸ ਸਲਾਉਦੀਨ ਪਨੋਰ ਹੋਣਾ ਨੇ ਲਿਖਿਆ ਕਿ ਉਹਦੇ 'ਚ ਸਿਰਫ ਜਨਾਬ ਐਸਐਚਓ ਲਿਖਿਆ ਜਾਏਗਾ, ਬਖਿਦਮਤ ਨਹੀਂ ਲਿਖਿਆ ਜਾਏਗਾ। ਇਦਾਂ ਹੀ ਦਰਖਾਸਤ ਦੇਣ ਵਾਲਾ ਜਿਹੜਾ ਉਹ ਅਖੀਰ ਤੇ ਦਰਖਾਸਤ ਗੁਜ਼ਾਰ ਲਿਖੇਗਾ, ਫਰਿਆਦੀ ਲਫ਼ਜ਼ ਨਹੀਂ ਲਿਖੇਗਾ। ਫਰਿਆਦੀ ਲਫ਼ਜ਼ ਦਾ ਮਤਲਬ ਇਹ ਹੈ ਕਿ ਕਿਸੇ ਕੋਲੋਂ ਖਿਰਾਤ ਮੰਗਣਾ, ਨਾ ਕਿ ਇਨਸਾਫ ਮੰਗਣਾ। ਜਦ ਕਿ ਕਿਸੇ ਦੇ ਨਾਲ ਕੋਈ ਵੀ ਜ਼ੁਲਮ ਹੋਇਆ ਔਰ ਉਹ ਉਹਦੀ ਰਿਪੋਰਟ ਦੇ ਰਿਹਾ ਹੈ ਤੇ ਉਹ ਦਰਖਾਸਤ ਦੇ ਰਿਹਾ ਹੈ ਜਿਹਦੇ ਉੱਤੇ ਅਮਲ ਹੋਏਗਾ। ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਆਖਿਆ ਕਿ ਇਹ ਦੋਵੇਂ ਲਫ਼ਜ਼ ਨੇ ਜਿਹੜੇ ਇਹ ਗੁਲਾਮੀ ਦੀ ਨਿਸ਼ਾਨੀ ਨੇ। ਜਸਟਿਸ ਸਲਾਉਦੀਨ ਪਨੋਰ ਹੋਣਾ ਨੇ ਆਖਿਆ ਕਿ ਅਸੀਂ ਹੁਕਮ ਦਿੰਦੇ ਹਾਂ ਕਿ ਅੱਜ ਤੋਂ ਬਾਅਦ ਪਾਕਿਸਤਾਨ ਭਰ ਦੇ ਵਿੱਚ ਕਿਸੇ ਵੀ ਥਾਣੇ ਦੇ ਐਸਐਚਓ ਨੂੰ ਬਖਿਦਮਤ ਨਹੀਂ ਲਿਖਿਆ ਜਾਏਗਾ ਔਰ ਨਾ ਦਰਖਾਸਤ ਦੇਣ ਵਾਲਾ ਆਪਣੀ ਦਰਖਾਸਤ ਦੇ ਨਾਲ ਆਪਣੇ ਆਪ ਨੂੰ ਫਰਿਆਦੀ ਲਿਖੇਗਾ।